अस्सलाम वालेकुम, की हाल है प्यारिओ। मैं आबज़िया ते तुसी साडे नाल जुड़े हो वेख पंजाब टीवी दे राहीं। मित्रो प्यारिओ, अज 21 फरवरी जगत मां बोली दिहाड़ है ते बूरेवाला दे विच अज असी भी एक सैमीनार दा ते रैली दा अज प्रबंध कीता है। आओ तुहाडे नाल सांझा करने हैं। हाँ भाई कूड़ा बड़ा हम की करिए जी मैं आबज़िया एक छोटा जिहा पंजाबी का सेवक हाँ। तो अज जिवें कि सब जानते हैं कि 21 फरवरी है और 21 फरवरी को पूरी दुनिया के आपकी मां बोली का दिहाड़ मनाया जाता है। वो सिर्फ पंजाबी का नहीं, क्योंकि असी तो पंजाब में हाँ, असीं पंजाबी का मनावांगे। जिथे जिथे जी बोली जाती है, जोड़े भी खिते वो आपकी मां की बोली का एहतराम कर रहे हैं, वह सत्कार करते पे ने, उन्होंने इज्जत देंदे पे ने। तो अज आपकी मां की बोली का चाह करते पे ने। तो असी भी इंज ही आपकी मां की बोली का सत्कार करने वास्ते, उसका चाह करने वास्ते, वो एहतराम के
ਪ੍ਰੈਸ ਕਲੱਬ ਦੇ ਵਿੱਚ ਇੱਕ ਅਸੀਂ ਇਵੈਂਟ ਰੱਖਿਆ ਜਿਹਦੇ ਵਿੱਚ ਸਾਰੇ ਮਿੱਤਰ ਪਿਆਰੇ ਆਏ ਨੇ ਔਰ ਸਾਡੀ ਮੰਗ ਹੈ ਵੇ ਕਿ ਸਾਡੀ ਜਿਹੜੀ ਮਾਂ ਬੋਲੀ ਹੈ ਸਾਡੇ ਤੋਂ ਦੂਰ ਨਾ ਕੀਤਾ ਜਾਵੇ ਉਹਨੂੰ ਔਰ ਸਾਡੇ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ ਕਮ ਸੇ ਕਮ ਪ੍ਰਾਇਮਰੀ ਤੋਂ ਲੈ ਕੇ BA ਤੱਕ ਹੋਰ ਜ਼ਿਆਦਾ ਨਹੀਂ ਤੇ ਇੱਕ ਕਿਤਾਬ ਤੇ ਲਾਜ਼ਮੀ ਪੜ੍ਹਾਈ ਜਾਵੇ ਤਾਂ ਜੇ ਸਾਡੀ ਆਉਣ ਵਾਲੀ ਪੀੜ੍ਹੀ ਸਾਡੀ ਬੋਲੀ ਤੋਂ ਦੂਰ ਨਾ ਹੋਵੇ ਸਾਡੇ ਜਿਹੜੇ ਆਉਣ ਵਾਲੇ ਪੀੜ੍ਹੀ ਹੈ ਉਹ ਗੂੰਗੇ ਥੱਥੇ ਨਾ ਹੋਣ ਉਹ ਆਪਦੀ ਬੋਲੀ ਵਿੱਚ ਬੋਲ ਸਕਣ ਆਪਦੀ ਫੀਲਿੰਗਸ ਨੂੰ ਐਕਸਪ੍ਰੈਸ ਕਰ ਸਕਣ ਸਾਇੰਸ ਕਹਿੰਦੀ ਹੈ ਲੋਕਾਂ ਨੇ ਬਹੁਤ ਸਾਰੀ ਇਹਦੇ ਤੇ ਰਿਸਰਚ ਕੀਤੀ ਹੈ ਕਿ ਜਦ ਬੱਚਾ 5 5.5 ਸਾਲ ਦਾ ਹੁੰਦਾ ਨਾ ਤੇ ਉਹਦੇ ਕੋਲ ਇੱਕ ਹਿਊਜ ਵੋਕੈਬਲਰੀ ਹੁੰਦੀ ਹੈ ਉਹਦੇ ਦਿਮਾਗ ਦੇ ਵਿੱਚ ਜਿਹੜੀ ਉਹਦੀ ਮਾਂ ਦੀ ਬੋਲੀ ਦੀ ਹੁੰਦੀ ਹੈ ਤੇ ਜਦੋਂ ਉਹਦੀ ਮਾਂ ਦੀ ਬੋਲੀ ਦੇ ਉੱਤੇ ਉਹਦੇ ਕੋਲੇ ਅਬੂਰ ਹਾਸਲ ਹੋਏਗਾ ਨਾ ਉਹਨੂੰ ਤੇ ਫਿਰ ਉਹ ਸਾਰੀਆਂ ਜ਼ੁਬਾਨਾਂ ਸਿੱਖ ਲਏਗਾ ਮੈਂ ਦਾਅਵੇ ਨਾਲ ਕਹਿੰਦਾ ਕਿ 3 ਮਹੀਨੇ ਚਾਹੀਦੇ ਨੇ ਜਿਹੜੀ ਮਰਜ਼ੀ ਜ਼ੁਬਾਨ ਤੁਸੀਂ ਸਿੱਖ ਲਓ 3 ਮਹੀਨੇ ਦਾ ਕੋਰਸ ਹੈ ਲੇਕਿਨ ਉਹ ਉਦੋਂ ਆਏਗੀ ਜਦ ਤੁਹਾਨੂੰ ਮਾਂ ਬੋਲੀ ਆਉਂਦੀ ਹੋਏਗੀ ਮੇਰੀ ਫਿਰ ਅਪੀਲ ਹੈ ਕਿ ਸਾਡੇ ਤਾਲੀਮੀ ਨਿਜ਼ਾਮ ਦੇ ਵਿੱਚ ਸਾਡੀ ਮਾਂ ਬੋਲੀ ਨੂੰ ਸ਼ਾਮਿਲ ਕੀਤਾ ਜਾਏ ਬਹੁਤ ਸ਼ੁਕਰੀਆ ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਮੈਂ ਮਨਜ਼ੂਰ ਬਰਕਤ ਮਾੜੀਵਾਲਾ ਮੈਂ ਅੱਜ ਆਲਮੀ ਦਿਨ ਮਨਾਇਆ ਜਾ ਰਿਹਾ ਮਾਂ ਬੋਲੀ ਜ਼ੁਬਾਨ ਦਾ ਪੂਰੇ ਦੁਨੀਆ 'ਚ ਤੇ ਅਸੀਂ ਵੀ ਪੂਰੇ ਵਾਲਾ ਪ੍ਰੈਸ ਕਲੱਬ 'ਚ ਅੱਜ ਸਾਰੇ ਦੋਸਤ ਇਕੱਠੇ ਹੋਏ ਆ ਤੇ ਅਸੀਂ ਪੰਜਾਬੀ ਬੋਲੀ ਨੂੰ ਇਹਦਾ ਪ੍ਰਚਾਰ ਕਰਨ ਵਾਸਤੇ ਨਿਕਲੇ ਆ ਤੇ ਅਸੀਂ ਗਵਰਨਮੈਂਟ ਅੱਗੇ ਵੀ ਇਹ ਮੁਤਾਲਬਾ ਕਰਦੇ ਆ ਕਿ ਅੱਜ ਦੇ ਦਿਹਾੜੇ ਦੇ ਲਿਹਾਜ਼ ਨਾਲ ਪੰਜਾਬੀ ਬੋਲੀ ਨੂੰ ਸਕੂਲਾਂ 'ਚ ਵੀ ਪੜ੍ਹਾਇਆ ਜਾਏ ਔਰ ਪੰਜਾਬੀ ਬੋਲੀ ਨੂੰ ਵੱਧ ਤੋਂ ਵੱਧ ਪ੍ਰਮੋਟ ਕੀਤਾ ਜਾਏ ਸਾਡੇ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਏ ਤੁਸੀਂ ਦੇਖ ਲਓ ਕਿ ਸੂਫੀਆਨਾ ਕਲਾਮ ਜਿੰਨਾ ਵੀ ਹੈ ਜ਼ਿਆਦਾ ਉਹ ਪੰਜਾਬੀ ਬੋਲੀ ਸਾਡੇ ਬਜ਼ੁਰਗਾਂ ਨੇ ਦੀਨ ਨੇ ਵੀ ਪੰਜਾਬੀ ਬੋਲੀ 'ਚ ਕਿਤਾਬਾਂ ਲਿਖੀਆਂ ਔਰ ਸਾਨੂੰ ਤਬਲੀਗ ਕੀਤੀ ਤੇ ਅਸੀਂ ਅੱਜ ਗਵਰਨਮੈਂਟ ਅੱਗੇ ਮੁਤਾਲਬਾ ਕਰ ਰਹੇ ਕਿ ਸਕੂਲਾਂ ਸਾਡੇ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਵੇ ਪੰਜਾਬੀ ਲਿਖਾਈ ਜਾਵੇ ਪੰਜਾਬੀ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਏ ਸ਼ੁਕਰੀਆ ਚਲੋ ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਰਿਟਾਇਰ ਪ੍ਰੋਫੈਸਰ ਫਖਰੁद्दीन ਰਾਜ਼ੀ ਮੈਂ ਸਾਰੀ ਉਮਰ ਫਾਰਸੀ ਪੜ੍ਹਾਈ ਹੈ ਲੇਕਿਨ ਤੁਸੀਂ ਯਕੀਨ ਜਾਣੋ ਜਿਹੜਾ ਸਵਾਦ ਤੇ ਜਿਹੜਾ ਮਜ਼ਾ ਪੰਜਾਬੀ ਜ਼ਬਾਨ 'ਚ ਉਹ ਦੁਨੀਆ ਦੀ ਕਿਸੇ ਜ਼ਬਾਨ ਦੇ ਵਿੱਚ ਨਹੀਂ ਮੇਰੇ ਨਾਲ ਇਸ ਮੌਜੂ ਦੇ ਉੱਤੇ ਕੋਈ ਗੁਫ਼ਤਗੂ ਕਰ ਲਏ ਕੋਈ ਬਹਿਸ ਕਰ ਲਵੇ ਕਿਸੇ ਕੌਮ ਨੂੰ ਤਬਾਹ ਬਰਬਾਦ ਕਰਨਾ ਹੋਵੇ ਤਾਂ ਉਹਦਾ ਪਹਿਲਾ ਤਰੀਕਾ ਹੈ ਕਿ ਉਹਦੇ ਕੋਲ ਉਹਦੀ ਜ਼ਬਾਨ ਖੋਲ੍ਹੀ ਜਾਏ ਅੱਜ ਸਾਡੇ ਪੰਜਾਬੀਆਂ ਨਾਲ ਇਹੋ ਹੀ ਤਰਾਅ ਹੋਇਆ ਇਹੋ ਹੀ ਜ਼ਿਆਦਤੀ ਹੋਈ ਹੈ ਕਿ ਸਾਡੇ ਕੋਲ ਪੰਜਾਬੀ ਜ਼ਬਾਨ ਖੋਲ੍ਹੀ ਗਈ ਹੈ ਔਰ ਇਸ ਹਵਾਲੇ ਨਾਲ ਅਸੀਂ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੋ ਗਏ ਹਾਂ ਅੱਜ ਘਰਾਂ ਸਾਨੂੰ ਪੰਜਾਬੀ ਬੋਲਦੇ ਹੋਏ ਬੱਚਿਆਂ ਨੂੰ ਸਮਝਾਉਂਦੇ ਹੋਏ ਸ਼ਰਮ ਮਹਿਸੂਸ ਹੁੰਦੀ ਹੈ ਸਾਨੂੰ ਇਸ ਅਹਿਸਾਸੇ ਕੇਤਰੀ ਦੇ ਵਿੱਚੋਂ ਇਸ ਤੂਫਾਨ ਦੇ ਵਿੱਚੋਂ ਨਿਕਲਣਾ ਚਾਹੀਦਾ ਘਰਾਂ 'ਚ ਪੰਜਾਬੀ ਬੋਲਣੀ ਚਾਹੀਦੀ ਆਪਣੇ ਜਿਹੜੇ ਬੱਚਿਆਂ ਨੂੰ ਪੰਜਾਬੀ ਸਿਖਾਈ ਜਾਵੇ ਇਸ ਤੋਂ ਇਲਾਵਾ ਅਸੀਂ ਮੰਗ ਕਰਦੇ ਹੈਗੇ ਗੌਰਮੈਂਟ ਕੋਲੋਂ ਕਿ ਪ੍ਰਾਇਮਰੀ ਸਕੂਲ ਤੱਕ ਜੀ ਤਮਾਮ ਇਲਮ ਜਿਹੜਾ ਪੰਜਾਬੀ ਜ਼ਬਾਨ ਮਾਦਰੀ ਜ਼ਬਾਨ 'ਚ ਦਿੱਤਾ ਜਾਏ ਇਸ ਤੋਂ ਇਲਾਵਾ BA MA ਤੱਕ ਜਿਹੜਾ ਗਾ ਪੰਜਾਬੀ ਮਜ਼ਮੂਨ ਜਾਰੀ ਕੀਤਾ ਜਾਏ ਔਰ ਉਹਦੇ ਵਿੱਚ ਜਿਹੜੀ ਮੁਲਾਜ਼ਮਤ ਦੇ ਚਾਂਸ ਜਿਹੜੇ ਮੌਕੇ ਨੇ ਉਹ ਵੀ ਮੁਹੱਈਆ ਕੀਤੇ ਜਾਣ ਇਸ ਤੋਂ ਬਗੈਰ ਸਾਡੀ ਤਰੱਕੀ ਮੁਮਕਿਨ ਨਹੀਂ ਵਰਨਾ ਅਸੀਂ ਇਸੇ ਤਰ੍ਹਾਂ ਜਹਾਲਤ ਦੇ ਵਿੱਚ ਔਰ ਜਿਹੜਾ ਨਾ ਤਬਾਹੀ ਦੇ ਵਿੱਚ ਡੁੱਬੇ ਰਹਾਂਗੇ ਸ਼ੁਕਰੀਆ ਆਓ ਜੀ ਅੱਜ 21 ਫਰਵਰੀ ਮਾਂ ਬੋਲੀ ਦਾ ਦਿਹਾੜਾ ਮਨਾ ਰਹੇ ਹਾਂ ਅਸੀਂ ਪੰਜਾਬੀ ਹਾਂ ਤੇ ਪੰਜਾਬੀ ਨਾਲ ਪਿਆਰ ਕਰਦੇ ਹਾਂ ਤੇ ਅਸੀਂ ਪੰਜਾਬੀ ਤੇ ਫਖਰ ਕਰਦੇ ਹਾਂ ਔਰ ਅਸੀਂ ਇਹ ਕਹਿੰਦੇ ਹਾਂ ਕਿ ਸਾਡੀ ਜਿਹੜੀ ਇਬਤਦਾਈ ਤਾਲੀਮ ਹੈ ਉਹ ਪੰਜਾਬੀ 'ਚ ਦਿੱਤੀ ਜਾਵੇ ਔਰ ਸਾਨੂੰ ਪੰਜਾਬੀ ਤੇ ਫਖਰ ਕਰਨਾ ਚਾਹੀਦਾ ਆਓ ਮਨਜ਼ੂਰ ਸਾਹਿਬ ਆਓ ਪ੍ਰੋਫੈਸਰ ਰਾਸ਼ਿਦ ਸਿੱਧੂ ਅੱਜ 21 ਫਰਵਰੀ ਨੂੰ ਆਲਮੀ ਮਾਂ ਬੋਲੀ ਦਾ ਦਿਹਾੜਾ ਪ੍ਰੈਸ ਕਲੱਬ ਬੁਰੇਵਾਲਾ 'ਚ ਮਨਾਇਆ ਜਾ ਰਿਹਾ ਹੈ ਤੇ ਮਾਂ ਬੋਲੀ ਦੇ ਬਾਰੇ ਕਿਉਂਕਿ ਮੈਂ ਖੁਦ ਇੱਕ ਜ਼ੁਬਾਨ ਦਾ ਤਾਲਿਬ ਇਲਮ ਰਿਹਾ ਸਾਰੀ ਉਮਰ ਜ਼ੁਬਾਨ ਨੂੰ ਪੜ੍ਹਾਇਆ ਤੇ ਮੈਂ ਸਮਝਦਾ ਕਿ ਲਫ਼ਜ਼ ਜਿਹੜਾ ਮਾਂ ਬੋਲੀ ਹੈ ਕਿ ਜਿਹੜੇ ਲੋਕ ਜਿਨ੍ਹਾਂ ਨੂੰ ਆਪਣੀ ਮਾਂ ਪਿਆਰੀ ਹੁੰਦੀ ਹੈ ਉਹਨਾਂ ਨੂੰ ਆਪਣੀ ਮਾਂ ਦੀ ਬੋਲੀ ਵੀ ਪਿਆਰੀ ਹੋਣੀ ਚਾਹੀਦੀ ਤੇ ਨੋਮ ਚੌਮਸਕੀ ਨੇ ਆਖਿਆ ਸੀਗਾ ਕਿ ਜਿਹੜੇ ਲੋਕ ਆਪਣੀ ਮਾਂ ਬੋਲੀ ਨਹੀਂ ਸਿੱਖਦੇ ਜਾਂ ਉਹਦੇ 'ਚ ਪੜ੍ਹਾਈ ਨਹੀਂ ਕਰਦੇ ਉਹ ਜਜ਼ਬਾਤੀ ਤੌਰ ਤੇ ਬਿਮਾਰ ਹੋ ਜਾਂਦੇ ਨੇ ਉਹਨਾਂ ਦੀ ਸ਼ਖਸੀਅਤ ਜਿਹੜੀ ਹੈ ਸਾਰੀ ਉਮਰ ਵਾਸਤੇ ਅਧੂਰੀ ਰਹਿ ਜਾਂਦੀ ਹੈ ਤੇ ਇਸ ਕਰਕੇ ਮੈਂ ਇੱਕ ਜ਼ਬਾਨ ਦਾ ਤਾਲਿਬ ਇਲਮ ਹੋਣ ਦੀ ਹੈਸੀਅਤ ਨਾਲ ਇਹ ਸਾਹਿਬ ਇਕਤਦਾਰ ਲੋਕਾਂ ਨੂੰ ਇਹ ਤਕਾਜ਼ਾ ਵੀ ਕਰਾਂਗਾ ਕਿ ਸਾਨੂੰ ਜਿਹੜੀ ਇਬਤਦਾਈ ਤਾਲੀਮ ਹੈ ਉਹ ਆਪਣੀ ਮਾਂ ਬੋਲੀ ਦੇ ਅੰਦਰ ਦਿੱਤੀ ਜਾਵੇ ਔਰ ਮਾਂ ਬੋਲੀ ਤੋਂ ਬਾਅਦ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਕਿਸੇ ਹੋਰ ਜ਼ਬਾਨਾਂ ਦੀ ਵੀ ਮੈਂ ਇੱਥੇ ਇਹ ਵੀ ਇੱਕ ਵਜ਼ਾਹਤ ਕਰਨਾ ਚਾਹਾਂਗਾ ਕਿ ਸਾਰੀਆਂ ਜ਼ਬਾਨਾਂ ਪਿਆਰੀਆਂ ਨੇ ਔਰ ਹਰ ਬੰਦੇ ਨੂੰ ਜਿਹਦੀ ਜੋ ਮਾਂ ਬੋਲੀ ਹੈ ਉਹਨੂੰ ਉਹੀ ਬੋਲਣੀ ਚਾਹੀਦੀ ਹੈ ਉਹਨੂੰ ਅਹਿਮੀਅਤ ਦੇਣੀ ਚਾਹੀਦੀ ਅਸੀਂ ਕਿਸੇ ਜ਼ਬਾਨ ਤੋਂ ਨਫ਼ਰਤ ਨਹੀਂ ਕਰਦੇ ਲੇਕਿਨ ਅਸੀਂ ਚੂੰਕਿ ਪੰਜਾਬੀ ਹੈ
ਤੇ ਸਾਨੂੰ ਆਪਣੀ ਮਾਂ ਤੇ ਵੀ ਫਖਰ ਹੈ ਤੇ ਮਾਂ ਦੀ ਬੋਲੀ ਤੇ ਵੀ ਫਖਰ ਹੈ। ਜਿਹੜੀ ਮਾਂ ਨੇ ਉਹ ਪੰਜਾਬੀ ਬੋਲੀਆਂ ਸਾਨੂੰ ਬਚਪਨ 'ਚ ਸੁਣਾਈਆਂ, ਉਹ ਸੁਣਾ ਕੇ ਸਾਨੂੰ ਆਪਣਾ ਦੁੱਧ ਪਿਲਾਇਆ, ਸਾਨੂੰ ਜਵਾਨ ਕੀਤਾ, ਤੇ ਸਾਨੂੰ ਉਹ ਮਾਂ ਬੋਲੀ ਭੁਲਾਉਣੀ ਨਹੀਂ ਚਾਹੀਦੀ। ਬਿਲਕੁਲ। ਤੇ ਉਹੀ ਕੌਮਾਂ ਅੱਜ ਦੁਨੀਆ ਦੇ ਵਿੱਚ ਤਰੱਕੀ ਕਰ ਰਹੀਆਂ ਨੇ, ਜਿਨ੍ਹਾਂ ਨੂੰ ਅਸੀਂ ਬੜੀਆਂ ਤਰੱਕੀ ਯਾਫਤਾ ਕੌਮਾਂ ਕਹਿੰਦੇ ਨੇ, ਜਿਵੇਂ ਅਮਰੀਕਾ ਹੈ, ਫਰਾਂਸ ਹੈ, ਚਾਈਨਾ ਹੈ, ਜਰਮਨ ਹੈ। ਇਹਨਾਂ ਸਾਰੇ ਲੋਕਾਂ ਨੇ ਆਪਣੀ ਮਾਂ ਬੋਲੀ 'ਚ ਤਾਲੀਮ ਦਿੱਤੀ, ਬੱਚਿਆਂ ਨੂੰ ਪੜ੍ਹਾਇਆ, ਤੇ ਅੱਜ ਉਹ ਤਰੱਕੀ ਦੇ ਉੱਪਰ ਪਹੁੰਚੀਆਂ ਹੋਈਆਂ ਨੇ, ਅਰੂਜ ਤੇ ਪਹੁੰਚੀਆਂ ਹੋਈਆਂ ਨੇ ਆਪਣੀ ਮਾਂ ਬੋਲੀ ਦੇ ਜ਼ਰੀਏ। ਧਰਤੀ ਦੀ ਜ਼ੁਬਾਨ ਜਿਹੜੀ ਹੈ, ਕਿਉਂਕਿ ਉਹ ਕਹਿੰਦੇ ਨੇ ਕਿ ਕਲਚਰ ਜਿਹੜਾ ਹੈ ਨਾ ਉਹ ਜ਼ਮੀਨ 'ਚੋਂ ਫੁੱਟਦਾ ਹੈ, ਤੇ ਜਿਹੜਾ ਮਜ਼ਹਬ ਹੈ ਉਹ ਅਸਮਾਨ ਤੋਂ ਆਉਂਦਾ ਹੈ। ਤੇ ਜਦੋਂ ਅਸੀਂ ਕਲਚਰ ਨੂੰ ਛੱਡ ਦੇਵਾਂਗੇ ਤੇ ਫਿਰ ਅਸੀਂ ਤਰੱਕੀ ਨਹੀਂ ਕਰ ਸਕਦੇ। ਬਿਲਕੁਲ। ਤੇ ਇਹ ਸਾਡੇ ਨਾਲ ਬੜਾ ਧਰੋ ਹੋ ਰਿਹਾ ਹੈ ਇਸ ਜ਼ੁਬਾਨ ਦੇ ਨਾਲ। ਇਸ ਜ਼ੁਬਾਨ ਨੂੰ ਬੋਲਣ ਵਾਲੇ ਦੁਨੀਆ ਦੇ ਵਿੱਚ ਇਸ ਵੇਲੇ 17 ਕਰੋੜ ਲੋਕ ਨੇ ਪੰਜਾਬੀ ਨੂੰ ਬੋਲਣ ਵਾਲੇ। ਤੇ ਇੱਥੇ ਲੰਬੀ ਗੁਫ਼ਤਗੂ ਦਾ ਚੁੱਕੇ ਵਕਤ ਨਹੀਂ, ਵਕਤ ਕਲੀਲ ਹੈ, ਤੇ ਇਹ ਕਿਸੇ ਵੇਲੇ ਫਿਰ ਇਸ ਤੇ ਮਜ਼ੀਦ ਰੌਸ਼ਨੀ ਪਾਵਾਂਗੇ ਕਿ ਸਾਨੂੰ ਪੰਜਾਬੀ ਜ਼ੁਬਾਨ ਤੋਂ ਕਿਵੇਂ ਇੱਕ ਮਨਸੂਬਾਬੰਦੀ ਨਾਲ ਦੂਰ ਕੀਤਾ ਗਿਆ ਆਪਣੀ ਮਾਂ ਬੋਲੀ ਤੋਂ, ਔਰ ਜਿੰਦੇ ਨਤੀਜੇ ਅਸੀਂ ਅੱਜ ਭੁਗਤ ਰਹੇ ਹਾਂ। ਔਰ ਜਿਹੜੀ ਕੌਮ ਜਜ਼ਬਾਤੀ ਤੌਰ ਤੇ ਬਿਮਾਰ ਹੋ ਜਾਵੇ ਉਹ ਫਿਰ ਕਿਸੇ ਵੀ ਮੈਦਾਨ ਦੇ ਵਿੱਚ ਤਰੱਕੀ ਨਹੀਂ ਕਰ ਸਕਦੀ। ਤੇ ਮੈਂ ਫਿਰ ਤਕਾਜ਼ਾ ਕਰਾਂਗਾ ਅਹਿਲੇ ਇਕਤਦਾਰ ਨੂੰ, ਸਾਹਿਬ ਇਕਤਦਾਰ ਲੋਕਾਂ ਨੂੰ ਕਿ ਸਾਨੂੰ ਸਾਡੀ ਜਿਹੜੇ ਬੱਚਿਆਂ ਨੂੰ ਤਾਲੀਮ ਹੈ ਸਾਡੀ ਮਾਂ ਬੋਲੀ ਦੇ ਵਿੱਚ ਦਿੱਤੀ ਜਾਵੇ। ਤੇ ਇਹ ਤਾਲੀਮ ਦੀ ਵਜ੍ਹਾ ਨਾਲ ਹੀ ਅਸੀਂ ਜਿਹੜਾ ਅਗਰ ਮਾਂ ਬੋਲੀ ਦਿੱਤੀ ਜਾਏਗੀ ਤੇ ਫਿਰ ਹੀ ਬੱਚੇ ਜਿਹੜੇ ਨੇ ਜਜ਼ਬਾਤੀ ਤੌਰ ਤੇ ਉਹਨਾਂ ਦੀ ਸ਼ਖਸੀਅਤ ਨਸ਼ੋਨੁਮਾ ਕਰੇਗੀ ਔਰ ਇੱਕ ਅੱਛੇ ਇਨਸਾਨ ਬਣਨਗੇ। ਅੱਜ ਜਿਹੜਾ ਸਾਨੂੰ ਮੁਆਸ਼ਰੇ 'ਚ ਖਲਵਾੜ ਨਜ਼ਰ ਆ ਰਿਹਾ ਹੈ ਉਹਦੇ 'ਚ ਇਹ ਵੀ ਦਖਲ ਹੈ ਕਿ ਬੱਚੇ ਨੂੰ ਬਾਈਲਿੰਗੁਅਲ, ਮਲਟੀਲਿੰਗੁਅਲ ਬਹੁਤ ਸਾਰੀਆਂ ਜ਼ਬਾਨਾਂ ਦਾ ਉਹਦੇ ਜ਼ਿਹਨ ਤੇ ਦਬਾਅ ਪਾਇਆ ਜਾਂਦਾ ਹੈ। ਅਸੀਂ ਉਹ ਨਸਲ ਸਾਂ ਜਿਨ੍ਹਾਂ ਨੇ 13 ਸਾਲ ਦੀ ਉਮਰ 'ਚ ਇਹ ਪੜ੍ਹਨਾ ਸਿੱਖਿਆ ਸੀ, ਕਿਉਂਕਿ ਅਸੀਂ ਪੰਜਾਬੀ ਜ਼ੁਬਾਨ ਤੇ ਪੂਰਾ ਅਬੂਰ ਹਾਸਲ ਕੀਤਾ। ਪਹਿਲਾਂ ਸਾਡੇ ਉਸਤਾਦਾਂ ਨੇ ਕਰਾਇਆ, ਸਾਡੀਆਂ ਮਾਵਾਂ ਨੇ, ਵਾਲਦੈਨ ਨੇ, ਮੁਆਸ਼ਰੇ ਨੇ। ਉਦੋਂ ਬਾਅਦ ਅਸੀਂ ਅੰਗਰੇਜ਼ੀ ਸਿੱਖੀ ਤੇ ਅੱਜ ਅਸੀਂ ਅੰਗਰੇਜ਼ੀ ਵੀ ਬੋਲ ਸਕਦੇ ਹਾਂ। ਅਸੀਂ ਕਿਸੇ ਜ਼ੁਬਾਨ ਦੀ ਮੁਖਾਲਫਤ ਨਹੀਂ ਕਰਦੇ। ਇਹ ਜਿਹੜੀ ਮਖਲੂਕ ਹੈ, ਕਾਇਨਾਤ ਜਿਹੜੀ ਮਖਲੂਕ ਹੈ ਅੱਲਾਹ ਤਾਲਾ ਦੀ, ਇਹ ਉਹਨੇ ਹੀ ਪੈਦਾ ਕੀਤੀ ਤੇ ਇਹ ਬੋਲੀਆਂ ਵੀ ਸਾਰੀਆਂ ਉਹਦੀਆਂ ਨੇ। ਇਹ ਮੁਖਤਲਿਫ ਰੰਗ ਨੇ, ਫੁੱਲਾਂ ਦੇ ਮੁਖਤਲਿਫ ਕਲਰ ਨੇ, ਮੁਖਤਲਿਫ ਫੁੱਲ ਨੇ, ਔਰ ਇਹਨਾਂ ਦੀਆਂ ਮੁਖਤਲਿਫ ਖੁਸ਼ਬੂਆਂ। ਅਸੀਂ ਕਿਸੇ ਨੂੰ ਰੱਦ ਨਹੀਂ ਕਰਦੇ ਕਿਸੇ ਨੂੰ, ਅਸੀਂ ਤਾਂ ਸਿਰਫ ਆਪਣੀ ਮਾਂ ਬੋਲੀ ਨੂੰ ਚਾਹੁੰਦੇ ਹਾਂ, ਉਹਨੂੰ ਅਹਿਮੀਅਤ ਦਿੰਦੇ ਹਾਂ ਕਿ ਸਾਡੀ ਜਿਹੜੀ ਹੈ ਪੰਜਾਬੀ ਜ਼ਬਾਨ ਸਾਡੇ ਅਦਾਰਿਆਂ 'ਚ ਲਾਗੂ ਹੋਣੀ ਚਾਹੀਦੀ ਹੈ ਔਰ ਇਹਦੇ 'ਚ ਸਾਨੂੰ ਕਿਸੇ ਤਰ੍ਹਾਂ ਅਹਿਸਾਸੇ ਕਮਤਰੀ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਔਰ ਯਾਰ ਜਿਹੜੀ ਮਾਂ ਨੇ ਪੰਜਾਬੀ ਬੋਲੀ ਹੋਵੇ, ਮਾਂ ਬੋਲੀ ਹੋਵੇ, ਪੰਜਾਬੀ ਮਾਂ ਨੇ, ਉਹ ਸਾਨੂੰ ਆਪਣੀ ਮਾਂ ਤੇ ਫਖਰ ਹੋਣਾ ਚਾਹੀਦਾ। ਤੇ ਅਸੀਂ ਤਾਂ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੈ ਕਿ ਜਨਾਬ ਉਹ ਔਰ ਇਹ ਲਾਰਡ ਮੈਕਾਲੇ ਨੇ, ये बहुत बड़ी साजिश थी लॉर्ड मैकाले जी के। लॉर्ड मैकाले का ये निज़ाम तालीम एक साजिश है दीन मुरब्बत के खिलाफ। ये वो साजिश ही तो मैं इहदे नाल ही जिहड़ा ना वो इख्तिताम करांगा। बहुत शुक्रिया। अल्लाह बहुत वधिया। ਉਹ ਕਿਸੇ ਨੂੰ ਸਰਾਇਕੀ ਬਣਾਉਂਦਾ, ਕਿਸੇ ਪੰਜਾਬੀ ਬਣਾਉਂਦਾ, ਕਿਸੇ ਸਿੰਧੀ ਬਣਾ। ਉਹ ਸਿੰਧੀ ਜ਼ੁਬਾਨ ਬੜੀ ਪਿਆਰੀ ਹੈ। ਮੈਂ ਇੱਕ ਦਿਨ ਇੱਕ ਗਾਣਾ ਤੇ ਸੁਣ ਰਿਹਾ ਸੀਗਾ ਤੇ ਇਹ ਗੱਲਾਂ ਬਹੁਤ ਜ਼ਰੂਰੀ ਨੇ ਦੱਸਣ ਵਾਸਤੇ। ਦਾਸਤਾਨ ਲੋਕ ਬੈਠੇ ਇਹਨਾਂ ਦੇ ਸਵੇਰਾਂ ਦੀ ਕਰਨੀ ਹੁੰਦੀ ਹੈ ਕਿ ਅੰਗਰੇਜ਼ੀ ਕਹਿੰਦੇ ਆ, ਅੰਗਰੇਜ਼ੀ ਕਹਿੰਦੇ ਆਈ ਲਵ ਯੂ, ਹੈ ਉਹ ਬੰਗਲਾਦੇਸ਼ ਕਹਿੰਦੇ ਹਮ ਤੁਮਾਂਗੇ ਬਾਲੂ, ਹਾਂਜੀ, ਤੇ ਪੰਜਾਬੀ ਚ ਕਹਿੰਦੇ ਤੇਰੇ ਬਿਨ ਨਹੀਂ ਜੀਣਾ। ਹਾਂਜੀ ਹਾਂਜੀ, ਇਹ ਰੰਗ ਨੇ ਜੀ ਜੀ ਜੀ, ਇਹ ਮੁਖਤਲਿਫ ਕਿਸਮ ਦੇ ਫੁੱਲ ਨੇ, ਮੁਖਤਲਿਫ ਖੁਸ਼ਬੂਆਂ ਨੇ, ਸਾਰੀਆਂ ਜ਼ੁਬਾਨਾਂ ਪਿਆਰੀਆਂ ਨੇ। ਕੀ ਬਾਤ ਹੈ। ਅਸੀਂ ਕਿਸੇ ਮਾਦਰੀ ਜ਼ੁਬਾਨ ਦੀ ਗੱਲ ਨਹੀਂ ਕਰਦੇ। ਅਸੀਂ ਤਾਂ ਕਹਿੰਦੇ ਹਾਂ ਕਿ ਸਾਡੀ ਮਾਂ ਬੋਲੀ ਸਾਡੇ ਕੋਲ ਨਾ ਛੀਨੋ। ਇਹ ਅੰਗਰੇਜ਼ ਨੇ ਇਹਨੇ ਛੀਨੀ ਕਿ ਜਿਹੜਾ ਅਸਲਾ ਜਮਾ ਕਰਾਉਂਦਾ ਸੀ ਨਾ, ਜੀ ਜੀ, ਜਿਹੜਾ ਅਸਲਾ ਜਮਾ ਕਰਾਉਂਦਾ ਸੀ ਉਹਨੂੰ ਇੱਕ ਆਨਾ ਦਿੰਦੇ ਸੀ, ਜਿਹੜਾ ਪੰਜਾਬੀ ਦਾ ਕਾਇਦਾ ਜਮਾ ਕਰਾਉਂਦਾ ਸੀ ਉਹਨੂੰ 6 ਆਨੇ ਦਿੰਦੇ ਸੀ। ਉਹਨੇ ਤੇ ਉਹ ਜਿਹੜਾ ਸੀਗਾ ਮੈਟਰਲ, ਉਹਨੇ ਕਿਹਾ ਸੀ ਮੈਂ 50 ਸਾਲ ਚ ਜਿਹੜਾ ਨਾ ਜੀ ਇਹ ਸਾਰਾ ਕੁਝ ਇਹਨਾਂ ਨੂੰ ਜਾਹਲ ਬਣਾ ਦਿਆਂਗਾ। ਇਹ ਚ ਕੋਈ ਬੰਦਾ ਅਨਪੜ੍ਹ ਨਹੀਂ ਸੀ ਬਰਸਗੀਰ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ 100% ਸੀ ਪੜ੍ਹਾਈ। ਉਹਨਾਂ ਨੇ ਕਿਹਾ ਉਹਨੂੰ ਜਾਹਲ ਕਿਵੇਂ ਬਣਾਇਆ ਜਾਵੇ। ਉਹਨਾਂ ਨੇ ਕਿਹਾ ਇਹਨਾਂ ਕੋਲ ਇਹਨਾਂ ਦੀ ਮਾਦਰੀ ਜ਼ੁਬਾਨ ਨੂੰ ਖੋ ਲਿਆ ਜਾਵੇ। ਇਹ ਬਹੁਤ ਵੱਡੀ ਗੱਲ ਮੈਂ ਯਾਨੀ ਕਿ ਉਹ ਖੋਇਆ, ਉਹ ਤੋਂ ਬਾਅਦ ਅਸੀਂ ਜਾਹਲ ਬਣ ਗਏ, ਅਨਪੜ੍ਹ ਬਣ ਗਏ। ਤੇ ਅਸੀਂ ਇਹੀ ਮੰਗ ਕਰਦੇ ਹਾਂ ਗਵਰਨਮੈਂਟ ਦੇ ਕੋਲੋਂ ਕਿ ਸਾਨੂੰ ਅਨਪੜ੍ਹ ਜਾਹਲ ਨਾ ਬਣਾਓ। ਮੈਂ ਅੱਗੇ ਵੀ ਕਿਹਾ ਕਿ ਨੋਮ ਚੋਮਸਕੀ ਬਹੁਤ ਬੜਾ ਦੁਨੀਆ ਦਾ ਮਾਹਿਰ ਲਿਸਾਨੀਆਤ ਹੈ। ਉਹਨੇ ਕਿਹਾ ਜਿਹੜੇ ਬੱਚੇ ਆਪਣੀ ਮਾਂ ਦੀ ਬੋਲੀ ਨਹੀਂ ਸਿੱਖਦੇ ਜਜ਼ਬਾਤੀ ਤੌਰ ਤੇ ਬਿਮਾਰ ਹੋ ਜਾਂਦੇ, ਇਮੋਸ਼ਨਲ ਦੇ ਬਿਕਮ ਇਮੋਸ਼ਨਲ। ਉਹਨੇ ਅੰਗਰੇਜ਼ੀ ਚ ਲਿਖਿਆ
ਕਿ ਜਜ਼ਬਾਤੀ ਤੌਰ ਤੇ ਬਿਮਾਰ ਹੋ ਜਾਂਦੇ ਨੇ। ਜੀ ਜੀ ਅੱਜ ਸਾਡੇ ਬੱਚੇ ਨੂੰ ਕਦੇ ਉਰਦੂ ਪੜ੍ਹਾਈ ਜਿਹੜੀ ਘਰੇ ਮਾਮਾ ਉਰਦੂ ਬੋਲ ਰਹੀਆਂ, ਕੋਈ ਪੰਜਾਬੀ ਬੋਲ ਰਿਹਾ, ਕੋਈ ਸਕੂਲ ਚ ਅੰਗਰੇਜ਼ੀ ਬੋਲ ਰਿਹਾ, ਮੌਲਵੀ ਅਰਬੀ ਬੋਲ। ਉਹਨਾਂ ਨੂੰ ਅਸੀਂ ਇੰਨਾ ਮਲਟੀਲਿੰਗੁਅਲ ਬਣਾਤਾ ਕਿ ਉਹਨਾਂ ਦਾ ਬੇੜਾ ਗਰਕ ਕਰ ਦਿੱਤਾ। ਬੇਸ਼ੱਕ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਕਊਆ ਚਲਾ ਹੰਸ ਕੀ ਚਾਲ ਆਪਣੀ ਵੀ ਭੁੱਲ ਗਿਆ। ਕਹਿੰਦੇ ਜਿਹੜਾ ਨਾ ਅੰਗਰੇਜ਼ੀ ਅੰਗਰੇਜ਼ਾਂ ਦੀ ਜ਼ੁਬਾਨ ਨਹੀਂ ਹੈ। ਐਂਗਲੋ ਸੈਕਸਨ ਦੋ ਕਬੀਲੇ ਸਨ, ਜਰਮਨ, ਇਹ ਜਰਮਨ ਜ਼ੁਬਾਨ ਹੈ। ਇਹ ਨਵੀਂ ਗੱਲ ਤੁਹਾਡੇ ਵਾਸਤੇ ਵਿੱਚੋਂ ਦਾ ਜ਼ਿਕਰ ਕਰਦੇ ਆਇਆ। ਐਂਗਲੋ ਸੈਕਸਨ ਦੋ ਕਬੀਲੇ ਸਨ, ਜਰਮਨ ਚੋਂ ਆਏ। ਜਦੋਂ ਇੱਥੇ ਜਨਾਬੀ ਆਬਾਦ ਹੋਇਆ ਹਿੰਦੁਸਤਾਨ ਜਿਹਨੂੰ ਕਹਿੰਦੇ, ਜਿੱਥੇ ਐਂਗਲ ਆਬਾਦ ਹੋਏ ਉਹਨੂੰ ਅਸੀਂ ਐਂਗਲ ਲੈਂਡ ਕਹਿਣ ਲੱਗ ਪਏ। ਐਂਗਲ ਲੈਂਡ, ਜਿਵੇਂ ਅਯੂਬਾਬਾਦ, ਅਜ਼ੀਮਾਬਾਦ, ਜਿੱਥੇ ਕੋਈ ਬੰਦਾ ਆਬਾਦ ਹੋਇਆ ਉਹਦੇ ਨਾਲ ਉਹਨੂੰ ਐਂਗਲ ਲੈਂਡ। ਔਰ ਵਿਦ ਦਾ ਪੈਸੇਜ ਆਫ ਟਾਈਮ that became England. The language spoken by the people of England was called English. ਇਹ ਜਰਮਨੀ ਦੀ ਜ਼ਬਾਨ ਹੈ। ਤੇ ਸਾਨੂੰ ਤਾਂ ਇੰਨਾ ਜਾਹਿਲ ਰੱਖਿਆ ਗਿਆ ਨਾ, ਪਲੈਨਿੰਗ ਦਿੱਤਾ ਦੀ, ਯਕੀਨ ਕਰੋ ਕਿ ਸਾਨੂੰ ਪਤਾ ਨਹੀਂ ਹੁੰਦਾ ਕੋਈ ਬੰਦਾ ਸਾਡੇ ਤੋਂ ਹਟ ਕੇ ਥੋੜੀ ਜੀ ਗੱਲ ਕਰ ਦੇਵੇ। ਹਾਂਜੀ ਤੇ ਸਾਨੂੰ ਤਾਂ ਤਕਲੀਫ ਹੋ ਜਾਂਦੀ ਹੈ ਇਹਨੇ ਗੱਲ ਕਿਹੜੀ ਕਰਤੀ, ਕਿਉਂਕਿ ਉਹਨਾਂ ਕੁ ਫੀਡ ਜਿੰਨਾ ਕੁ ਮੁਤਾਲਿਆ ਪਾਕਿਸਤਾਨ ਬਣਾ ਦਿੱਤਾ ਉਹ ਤੋਂ ਅੱਗੇ ਜਿਹੜਾ ਨਾ ਸਾਨੂੰ ਆਉਂਦਾ ਕੁਝ ਨਹੀਂ ਗਾ। ਤੇ ਕੁਝ ਲੋਕ ਸਾਡੇ ਅੱਗੇ ਪਾਗਲ ਹੋਣੇ ਚਾਹੀਦੇ ਆ ਜਿਹੜੇ ਉਹ ਤੋਂ ਵੀ ਅੱਗੇ ਜਿਹੜਾ ਨਾ ਉਹ ਦੱਸਣ। ਬੇਸ਼ੱਕ ਤੇ ਆਖਰ ਤੇ ਮੈਂ ਇਹ ਸ਼ੇਰ ਦੇ ਨਾਲ ਕਿ ਜਾਗਣ ਵਾਲਿਆਂ ਇਹਦੇ 'ਚ ਸਭ ਕੁਝ ਹੈ। ਇਹ ਪੰਜਾਬੀ ਆ ਜਾਏਗੀ, ਸਭ ਕੁਝ ਹੋਇਆ ਕੀ ਹੈ ਪੰਜਾਬੀ ਦੇ ਨਾਲ। ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ। ਬੇਸ਼ੱਕ ਜਾਗਣ ਵਾਲਿਆਂ ਦੀ ਤਸ਼ਰੀਹ ਤੁਸੀਂ ਕਰਨੀ ਹੈ ਕਿ ਉਹ ਪ੍ਰੋਫੈਸਰ ਦਾਨਿਸ਼ਵਰ ਨੇ, ਉਹ ਫਿਰ ਉਹ ਕੌਣ ਨੇ? ਹਾਂਜੀ ਜਾਗਣ ਵਾਲਿਆਂ ਰੱਜ ਕੇ ਲੁੱਟਿਆ ਏ। ਹਾਂਜੀ। ਸੋਏ ਤੁਸੀਂ ਵੀ ਹੋ, ਸੋਏ ਅਸੀਂ ਵੀ ਆ, ਤੇ ਲਾਲੀ ਅੱਖੀਆਂ ਦੀ ਪਈ ਦੱਸਦੀ ਏ ਤੁਸੀਂ ਵੀ ਹੋ। ਸੋਏ ਅਸੀਂ ਵੀ ਕਮਾਲ ਬਹੁਤ ਵਧੀਆ ਜੀ, ਬਹੁਤ ਵਧੀਆ।